ਪਿਛਲੇ ਦਿਨਾਂ 'ਚ ਰਮਨ ਭਾਜੀ ਤੇ ਹਰਜੋਤ ਜੀ ਇੱਕ ਵੀਡੀਓ ਫੋਟੋ ਬਹੁਤ ਵਾਇਰਲ ਹੋਈ ਸੀ, ਜੋ ਕਿਸੇ ਨੇ ਕਰਤੂਤ ਕੀਤੀ ਸੀਗੀ। ਅ, ਬਾਹਰ ਕਿਤੇ ਉਹਦੀ ਫੋਟੋ ਆ ਗਈ ਸੀਗੀ ਵੀ ਕੰਮ ਜਿਹੜਾ ਉਹ ਪੁੱਠਾ ਕਰ ਰਹੇ ਸੀਗੇ। ਤੇ ਅੱਜ ਫੋਟੋ ਗ੍ਰੇਪਵਾਈਨ ਤੋਂ ਆ ਰਹੀ ਹੈ। ਡਰਾਈਵਰ ਨੂੰ ਕਹਿੰਦੇ ਵੀ ਸਾਈਟ ਕੀਤਾ ਗਿਆ ਆ ਯੂਰੀਨੇਸ਼ਨ ਇੰਸੀਡੈਂਟ ਦੇ ਬਾਬਤ। ਰੁੱਖ ਨੂੰ ਕਹਿੰਦੇ ਵੀ ਉਹ ਜ਼ਿਆਦਾ ਪਾਣੀ ਪਾਈ ਜਾਂਦਾ ਸੀਗਾ, ਤੇ CHP ਵਾਲਿਆਂ ਨੇ ਹੁਣ ਉਹਨੂੰ ਉਸ ਦੀ ਜਿਹੜੀ ਉਹ ਟਿਕਟ ਜਿਹੜੀ ਉਹ ਦਿੱਤੀ ਆ। ਤੇ ਇਹ 16 ਅਪ੍ਰੈਲ ਦੀ ਜਿਹੜੀ ਗੱਲ ਜਿਹੜੀ ਉਹ ਦੱਸੀ ਜਾ ਰਹੀ ਹੈ, ਕਹਿੰਦੇ ਵੀ CHP ਗ੍ਰੇਪਵਾਈਨ ਵਾਲਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੰਦੇ ਦਾ ਸ਼ਕਲ ਤਾਂ ਉਹਨਾਂ ਨੇ ਚਲੋ ਲਿਖਾਤੀ, ਚੰਗੀ ਗੱਲ ਆ। ਤੇ ਉਹਨਾਂ ਨੇ ਕਿਹਾ ਵੀ ਭਾਈ ਇਹ ਜਿਹੜੇ ਤੀਹੋਨ ਦੇ ਆਊਟਲੈਟ ਸੀ ਉੱਥੇ ਜਾ ਕੇ ਉਹਨਾਂ ਨੇ ਸੋਚਿਆ ਵੀ ਚੱਲ ਮੈਂ ਪਾਣੀ ਪਾਉਂਦਾ ਇਹਨਾਂ ਦੇ ਰੁੱਖਾਂ ਨੂੰ, ਭਾਈ ਇਦਾਂ ਦੇ ਕੰਮ ਨਾ ਕਰੋ ਪਬਲਿਕ ਦੇ ਵਿੱਚ। ਕੰਪਰੋਮਾਈਜ਼ਿੰਗ ਪੋਜੀਸ਼ਨ ਦੇ ਵਿੱਚ ਜੇ ਤੁਸੀਂ ਇਦਾਂ ਦੀ ਚੀਜ਼ 'ਚ ਫੜੇ ਜਾਂਦੇ ਆ, ਐਕਸਪੋਜ਼ਰ ਕਰਦੇ ਜਿਹੜੇ ਉਹ ਫੜੇ ਜਾਂਦੇ ਆ, ਤਾਂ ਉਹ ਬਾਅਦ 'ਚ ਮਿਸਡਮੀਨਰ ਫੈਲਨੀ ਤੱਕ ਦੀਆਂ ਜਿਹੜੇ ਚਾਰजेस ਹੋ ਸਕਦੇ ਨੇ। ਟਿਕਟ ਤੁਹਾਨੂੰ ਜਿਹੜੀ ਉਸ ਦੀ ਮਿਲ ਸਕਦੀ ਆ। ਸੋ ਮੇਕ ਸ਼ੋਰ ਕਰੋ ਇਦਾਂ ਦੇ ਕੰਮ ਜਿਹੜੇ ਉਹ ਨਾ ਕਰੋ। ਇੱਥੇ ਹੀ ਜਿਹੜੀ ਰਮਨ ਜੀ ਇੱਕ ਹੋਰ ਚਰਚਾ ਨਾਲ ਜਿਹੜੀ ਚੱਲਦੀ ਆ, ਟਰੱਕਰ ਬਾਥਰੂਮ ਐਕਸੈਸ ਐਕਟ। ਕਹਿੰਦੇ ਫਿਰ ਟਰੱਕਰ ਇਹ ਰੌਲਾ ਪਾਉਂਦੇ ਵੀ ਸਾਨੂੰ ਅੰਦਰ ਉੱਥੇ ਜਾਣ ਨਹੀਂ ਦਿੰਦੇ, ਫਿਰ ਸਾਨੂੰ ਇਦਾਂ ਦੇ ਕੰਮ ਜਿਹੜੇ ਉਹ ਕਰਨੇ ਪੈਂਦੇ ਆ। ਪਰ ਭਾਈ ਕੰਟਰੋਲ ਜਿਹੜਾ ਉਹ ਰੱਖੋ, ਤੇ ਬਾਕੀ ਸ਼ਿਪਰ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੂੰ ਐਕਸੈਸ ਦੇਣ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਜ਼ਰੂਰ ਨਾਲ ਵੱਖਰੇ ਪੱਧਰ ਤੇ ਚੱਲ ਰਹੀ ਹੈਗੀ। ਰਾਜਕਰਨ, ਮੈਂ ਇੰਨੀ ਗੱਲ ਤੇ ਕਹਿ ਦੂੰਗਾ, ਸ਼ਿਪਰ ਰਿਸੀਵਰ ਦੇ ਉੱਤੇ ਤਾਂ ਚਲੋ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਕਿ ਸਾਨੂੰ ਰੈਸਟਰੂਮ ਦੀ ਪ੍ਰੋਬਲਮ ਆਉਂਦੀ ਆ, ਪਰ ਜੇ ਉਸ ਤੋਂ ਬਿਨਾਂ ਤੁਸੀਂ ਕਹੋ ਨਾ ਵੀ ਰੈਸਟਰੂਮ ਦੀ ਪ੍ਰੋਬਲਮ ਹੈ ਕਿਤੇ, ਤੇ ਆਈ ਡੋਂਟ ਬਲੀਵ ਸੋ। ਰੈਸਟੋਰੈਂਟ ਦੀ ਪ੍ਰੋਬਲਮ ਨਹੀਂ ਹੈਗੀ, ਇੰਨੇ ਟਰੱਕ ਸਟਾਪ, ਰੈਸਟ ਏਰੀਆਜ਼, ਇੰਨਾ ਕੁਝ ਅਵੇਲੇਬਲ ਹੈਗਾ, ਇੰਨੀ ਡੈਂਸ ਜਿਹੜੀ ਚੀਜ਼ਾਂ ਅਵੇਲੇਬਲ। ਜੇ ਕੋਈ ਬੰਦਾ ਕਵੇ ਵੀ ਮੈਂ ਉੱਥੇ ਗ੍ਰੇਪ ਪੁਆਇੰਟ ਤੋਂ ਥੱਲੇ ਉਤਰਦਾ ਵੀ ਇਹ ਚੀਜ਼ ਕਰਨੀ ਪਈ, ਉੱਥੇ ਇੰਨੇ ਟਰੱਕ ਸਟਾਪ ਹੈ, 2-3 ਟਰੱਕ ਸਟਾਪ ਹੈ ਯਾਰ, ਇੰਨੀ ਜਗ੍ਹਾ ਆ, ਮਤਲਬ ਆਈ ਡੋਂਟ ਰੈਸਟ ਏਰੀਆ ਵੀ ਹੁੰਦਾ ਹੈ ਰਾਹ 'ਚ ਉੱਥੇ। ਨਹੀਂ, ਇਹ ਕੋਈ ਵੈਲਿਡ ਰੀਜ਼ਨ ਨਹੀਂ ਹੈਗਾ। ਜਿਹੜਾ ਉਹ ਲਾਅ ਹੈਗਾ ਉਹ ਸਿਰਫ ਸ਼ਿਪਰ ਰਿਸੀਵਰ ਦੀ ਕੰਪਾਊਂਡ ਦੇ ਵਿੱਚ ਹੈਗਾ। ਇਟਸ ਨਾਟ ਫॉर ਆਊਟਸਾਈਡ। ਲੋਕੀ ਯਾਰ, ਤੁਸੀਂ ਰਾਜਕਰਨ ਇਹ ਗੱਲ ਕਰਦੇ ਆ, ਲੋਕੀ ਟਰੱਕ ਸਟਾਪ ਤੇ ਟਰੱਕ ਖੜਾ ਕਰਕੇ ਪਾਰਕਿੰਗ ਲਾ ਕੇ ਉੱਥੇ ਪਾਰਕਿੰਗ ਦੇ ਵਿੱਚ ਬਾਥਰੂਮ ਕਰ ਦਿੰਦੇ ਯਾਰ ਲੋਕੀ। ਉੱਥੇ ਤੁਸੀਂ ਕਈ ਵਾਰੀ ਟਰੱਕ ਸਟਾਪ ਤੇ ਚਲੇ ਜਾਓ, ਤੁਹਾਡੇ ਕੋਲ ਗਰਮੀਆਂ ਦੇ ਦਿਨਾਂ ਦੇ ਵਿੱਚ ਟਰੱਕ ਸਟਾਪ ਦੀ ਪਾਰਕਿੰਗ ਚੋਂ ਨਿਕਲਿਆ ਨਹੀਂ ਜਾਂਦਾ। ਇਹਦਾ ਕੁਝ ਵੀ ਨਹੀਂ ਰਮਨ ਜੀ। 2 ਹਫ਼ਤੇ ਪਹਿਲਾਂ ਆਪਣੇ ਮੇਰੇ ਦੋਸਤ ਹੈਗੇ ਆ, ਉਹਨਾਂ ਦੀ ਕਾਲ ਆਈ ਸੀ, ਭਾਈ ਅਸੀਂ ਕਿਸੇ ਨੂੰ ਲੋਡ ਦਿੱਤਾ ਤੇ ਉਹਦਾ ਡਰਾਈਵਰ ਸਲੀਨਸ ਗਿਆ ਵੇਅਰ ਹਾਊਸ ਦੇ ਵਿੱਚ, ਤੇ ਬਾਹਰ ਆ ਕੇ ਉਹ ਫਿਰ ਉੱਥੇ ਟਰੱਕ ਦੇ ਥੱਲੇ ਜੰਗਲ ਪਾਣੀ ਚਲੇ ਗਿਆ। ਤੇ ਉਹ ਕਹਿੰਦਾ ਵੀ ਮੈਨੂੰ ਕਾਲ ਆਈ ਵੇਅਰ ਹਾਊਸ ਵਾਲਿਆਂ ਦੀ ਵੀ ਤੁਹਾਡੇ ਬੰਦੇ ਨੇ ਆਹ ਕਰਤੂਤ ਕੀਤੀ ਆ। ਤੇ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਮੁੱਕਰੇ ਗਿਆ, ਨਹੀਂ ਤੇ ਕਹਿੰਦਾ ਜਦੋਂ ਉਹਨੇ ਪਿਕਚਰ ਭੇਜਤੀ ਸੀ ਮੈਨੂੰ, ਉਹਨਾਂ ਦੇ ਕੈਮਰੇ ਲੱਗੇ ਹੋਏ ਸੀ ਵੀ ਆਹ ਦੇਖ ਲਓ। ਹੁਣ ਕਹਿੰਦਾ ਵੀ ਸਾਡੀ ਕੰਪਨੀ ਨੂੰ ਟੋਟਲੀ ਉਹਨੇ ਬੈਨ ਕਰਤਾ ਵੀ ਤੁਹਾਡੀ ਕੰਪਨੀ ਦਾ ਜਿਨ੍ਹਾਂ ਦੇ 50 ਤੋਂ ਵੱਧ ਟਰੱਕ ਆ, ਤੇ ਇਸ ਸਾਡੇ ਵੇਅਰ ਹਾਊਸ ਕੋਈ ਟਰੱਕ ਐਂਟਰ ਨਹੀਂ ਹੋ ਸਕਦਾ। ਹੁਣ ਤੁਸੀਂ ਦੇਖੋ ਵੀ ਇੱਕ ਜਾਣੇ ਦੀ ਕਰਤੂਤ ਕਿੱਥੇ ਤੱਕ ਜਿਹੜੀ ਆ ਉਹ ਲੋਕਾਂ ਨੂੰ ਜਿਹੜੀ ਉਹ ਭੁਗਤਣਾ ਜਿਹੜਾ ਉਹ ਪੈਂਦਾ। ਉਹਨੇ ਕੱਲੀ ਉਹ ਕੰਪਨੀ ਨਹੀਂ ਜੋ ਅਸੀਂ ਜੀ ਬੈਨ ਕਰਾਈ, ਉਹਨਾਂ ਨੇ ਉਦਾਂ ਦੇ ਲੋਕਾਂ ਨੂੰ ਸਟੀਰੀਓਟਾਈਪ ਬਣਾਤਾ ਉਸ ਬੰਦੇ ਨੇ। ਜਿੱਦਾਂ ਦਾ ਵੀ ਉਹਦਾ ਹੁਲੀਆ ਹੋਊਗਾ, ਜਿਹੜੀ ਵੀ ਉਹਦੀ ਜਿਹੜੀ ਉਹ ਸ਼ਕਲ ਹੋਊਗੀ, ਉਹਨੇ ਕਹਿਣਾ ਵੀ ਸਾਰੇ ਲੋਕ ਕਿਤੇ ਖੋਰੇ ਇਦਾਂ ਦੇ ਹੀ ਗੰਦ ਪਾਉਣ ਵਾਲੇ ਹੁੰਦੇ ਆ। ਇਹ ਪ੍ਰੋਫੈਸ਼ਨਲ ਜੌਬ ਆ, ਪ੍ਰੋਫੈਸ਼ਨਲੀ ਜਿਹੜੇ ਇਸ ਦੇ ਵਿੱਚ ਤੁਸੀਂ ਇਸ ਨੂੰ ਵਿਚਰੋ। ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤਾਈਓ ਇੱਕ ਆਮ ਗੱਡੀ ਦੇ ਲਾਇਸੈਂਸ ਦੇ ਨਾਲੋਂ ਔਖਾ ਆ। ਇਹ ਇੱਕ ਵੱਖਰੇ ਤੌਰ ਦੇ ਉੱਤੇ ਜਿਹੜੀ ਇਹ ਜੌਬ ਹੈ, ਇਸ ਨੂੰ ਜੌਬ ਨੂੰ ਐਜ਼ ਏ ਜੌਬ ਦੀ ਤਰ੍ਹਾਂ ਦੇਖੋ। ਹੁਣ ਕਿੰਨੀਆਂ ਰਮਨ ਜੀ ਤੁਹਾਨੂੰ ਵੀ ਫੋਟੋਆਂ ਆਉਂਦੀਆਂ ਹੋਣੀਆਂ, ਲੋਕੀ ਵੀ ਸੋਸ਼ਲ ਮੀਡੀਆ ਤੇ ਪਾਉਂਦੇ ਆ, ਟਰੱਕ ਸਟਾਪਾਂ ਦੇ ਉੱਤੇ ਪੈਰ ਧਰ ਲੈਂਦੇ ਆ, ਵਾਸ਼ਰੂਮਾਂ ਦੇ ਉੱਥੇ ਜਿਹੜੇ ਆ ਵਾਸ਼ ਬੇਸਨ ਦੇ ਵਿੱਚ ਉੱਥੇ ਧੋਣਦੇ ਹੁੰਦੇ ਆ। ਇਹ ਹੁਣ ਬਾਰ-ਬਾਰ ਕਹਿੰਦੇ ਅਸੀਂ ਵੀ ਨਹੀਂ ਚੰਗੇ ਲੱਗਦੇ, ਕਾਮਨ ਸੈਂਸ ਵਾਲੀਆਂ ਗੱਲਾਂ ਵੀ ਇਹ ਚੀਜ਼ਾਂ ਜਿਹੜੀਆਂ ਆ ਇਹ ਪਰਹੇਜ਼ ਕਰੋ। ਥੋੜੇ ਐਟੀਕੇਟਸ ਆ, ਵਿਚਰਨ ਦਾ ਤਰੀਕਾ ਆ, ਉਹਨੂੰ ਥੋੜਾ ਉਹਦੇ ਵਿੱਚ ਆਪਾਂ ਜਿਹੜਾ ਉਹ ਸੁਧਾਰ ਲਿਆਈਏ। ਜਿੱਦਾਂ ਦੇ ਮੁਲਕ ਦੇ ਵਿੱਚ ਹੈਗੇ ਆ ਉਹਨੂੰ ਆਪਾਂ ਥੱਲੇ ਨਹੀਂ ਸਿੱਟਣਾ, ਉਹਨੂੰ ਆਪਾਂ ਤਾਹਾਂ ਨੂੰ ਚੱਕਣਾ, ਤੇ ਉਹਦੇ ਨਾਲ ਆਪਣੇ ਆਪ ਨੂੰ ਵੀ ਆਪਣੇ ਵੀ ਜਿਹੜੇ ਨਜ਼ਰੀਏ ਆ ਉਹਨਾਂ ਨੂੰ ਬਦਲਣ ਦੀ ਲੋੜ ਹੈਗੀ ਆ। ਸੋ ਬਿਲਕੁਲ ਇਹ ਕੱਲਾ ਟਰੱਕਰਸ ਨਹੀਂ, ਰਾਜਕਰਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ, ਕਈ ਵਾਰੀ ਨਵੇਂ ਆਉਂਦੇ ਆ ਇਹ ਰੂਲ ਦਾ। ਜੇ ਤੁਸੀਂ ਬਾਹਰ ਪਿਸ਼ਾਬ ਕਰਦੇ ਆ ਪਬਲਿਕ ਦੇ ਵਿੱਚ, ਕਈ ਵਾਰੀ ਕਾਰ ਲਾ ਕੇ ਕਰ ਦਿੰਦੇ, ਈਵਨ ਕਾਰ 'ਚ ਵੀ ਆ, ਟਰੱਕਰ ਨੂੰ ਛੱਡੋ, ਤੇ ਉਹਦਾ ਮਿਸਡਮੀਨਰ ਚਾਰजेस ਆ। ਸੋ ਇਨਡੀਸੈਂਟ ਐਕਸਪੋਜ਼ਰ ਤੁਹਾਡਾ ਮਿਸਡਮੀਨਰ ਚਾਰजेस ਹੋਊਗੇ, ਤੇ ਤੁਹਾਨੂੰ ਸੈਕਸ ਅਫੈਂਡਰ ਰਜਿਸਟਰੀ 'ਚ ਪਾਇਆ ਜਾ ਸਕਦਾ। ਸੋ ਇਹ ਬਹੁਤ ਵੱਡਾ ਕ੍ਰਾਈਮ ਆ ਕੈਲੀਫੋਰਨੀਆ ਖਾਸ ਕਰਕੇ ਜੇ ਕਿਤੇ ਉੱਥੇ ਲਾਗੇ ਕੋਈ ਚਾਈਲਡ ਹੋਇਆ, ਨਾਬਾਲਗ ਕੋਈ ਉੱਥੇ ਲਾਗੇ ਨਿਕਲ ਆਇਆ, ਤਾਂ ਫਿਰ ਇਹ ਜਿਹੜੇ ਚਾਰजेस ਵੱਧ ਵੀ ਜਾਂਦੇ ਨੇ।
ਜੀ ਸੋ ਕੈਲੀਫੋਰਨੀਆ ਪੈਨਲ ਕੋਡ 31412 ਹੈਗਾ। ਸੋ ਜਿੰਨੇ ਵੀ ਸਰੋਤੇ ਸੁਣਦੇ ਪਲੀਜ਼ ਧਿਆਨ ਰੱਖੋ। ਤੁਹਾਨੂੰ ਪਤਾ ਹੀ ਆ ਹੁਣ ਅੱਜ ਕੱਲ ਤਾਂ ਹਰ ਜਗ੍ਹਾ ਦੇ ਉੱਤੇ ਹੀ ਕੋਈ ਗੈਸ ਸਟੇਸ਼ਨ ਆ, ਕੋਈ ਕਾਫੀ ਸ਼ਾਪ ਆ, ਕੁਝ ਵੀ ਆ, ਬੰਦਾ ਪਹਿਲਾਂ ਹੀ ਉੱਥੇ ਜਿਹੜਾ ਮੋਸਟਲੀ ਨਹੀਂ ਕਰਦੇ, ਪਰ ਜਿੰਨੇ ਮੋਸਟਲੀ ਨਹੀਂ ਕਰਦੇ, ਜਿਹੜੇ 1-2% ਵੀ ਜਿਹੜੇ ਕਰਦੇ ਆ ਨਾ, ਫਿਰ ਉਹਦਾ ਕਰਕੇ ਜਿਹੜਾ ਬਦਨਾਮੀ ਜਿਹੜੀ ਆ ਸਾਰਿਆਂ ਦੀ ਜ਼ਿਆਦਾ ਜਿਹੜੀ ਉਹ ਹੋ ਜਾਂਦੀ ਆ। ਕਈਆਂ ਨੂੰ ਪਤਾ ਵੀ ਨਹੀਂ ਹੋ ਸਕਦਾ, ਸੋ ਇਸ ਕਰਕੇ ਹਨਾ ਕਈ ਕਹਿੰਦੇ ਵੀ ਨਹੀਂ ਚਲੋ ਆ ਤਾਂ ਹੁਣ ਇੱਧਰ ਖੇਤਾਂ 'ਚ ਜੁੱਬਾ ਸਿਟੀ 'ਚ ਇੱਥੇ ਕਿਹੜਾ ਕੋਈ ਆਉਂਦਾ ਜਾਂਦਾ ਆ। ਸੋ ਇਹ ਪਰ ਇਹ ਰੂਲ ਹੀ ਆ, ਤਦੇ ਕਰਕੇ ਉਹਨੀ ਖੇਤਾਂ ਦੇ ਵਿੱਚ ਵੀ ਜਿਹੜੇ ਆ ਉਹ ਰੱਖੇ ਹੁੰਦੇ ਆ ਹਨਾ। ਅੱਜ ਕੱਲ ਡਰੋਨ ਬਹੁਤ ਚੱਲਦੇ ਆ, ਬਚ ਗਏ ਮੋੜ ਤੋਂ। ਜੀ